पाकिस्तान ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਣਾ ਔਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣਾ। ਇਹਨਾਂ ਦੋਵਾਂ ਦੀ ਜਦੋਂ ਤੁਸੀਂ ਬੈਕਗ੍ਰਾਉਂਡ ਵੇਖਦੇ ਆ ਅਸੀਂ ਉਹ ਸੇਮ ਆ। ਦੋਵੇਂ ਬੰਦੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਐਕਟਿਵ ਰਹੇ ਆ ਔਰ ਅਜੇ ਵੀ ਐਕਟਿਵ ਸੀ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਡਾਕੂਮੈਂਟ ਜਨਤਕ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਵਿਦ ਪ੍ਰੂਫ ਇਹ ਗੱਲ ਸਾਬਤ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਅਮਰੀਕਨ ਸਿਟੀਜ਼ਨ ਨੂੰ ਜਿਹਦਾ ਨਾਮ ਗੁਰਪਤਵੰਤ ਸਿੰਘ ਪੰਨੂ ਆ ਉਹਨੂੰ ਟਾਰਗੇਟ ਕਰਨ ਦੇ ਲਈ ਇੰਡੀਆ ਦੀਆਂ ਏਜੰਸੀਆਂ ਰੋਲ ਅਦਾ ਕਰਦੀਆਂ ਪਈਆਂ। ਉਦੋਂ ਵੀ ਇੰਡੀਆ ਨੇ ਇੱਕੋ ਗੱਲ ਕਹੀ ਕਿ ਸਬੂਤ ਲਿਆਓ। ਉਹ ਸਬੂਤਾਂ ਨੂੰ ਹੋਰ ਜ਼ਿਆਦਾ ਸਾਡੇ ਜਿਹੜੇ ਸ਼ੱਕ ਸੀ, ਜਿਹੜੇ ਸਾਡੇ ਤੌਖਲੇ ਸੀ, ਉਹਦੇ ਤੇ ਮੋਹਰ ਲਾਈ ਜਿੱਦਣ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਕਿ ਕੈਨੇਡੀਅਨ ਸਿਟੀਜ਼ਨ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਇੰਡੀਆ ਦੀਆਂ ਖੁਫੀਆ ਏਜੰਸੀਆਂ ਦੇ ਹੱਥ ਨੇ। ਅਸੀਂ ਇਹ ਸਮਝਦੇ ਆ ਵੀ ਤੁਹਾਡੀ ਇਹ ਸਿਰਫ ਇਕੱਲੀ ਪਾਲਿਸੀ ਨਹੀਂ ਆ, ਬਲਕਿ ਤੁਸੀਂ ਇਹ ਹੁਣ ਮਿੱਥ ਲਿਆ ਆ ਕਿ ਜਿਹੜਾ ਵੀ ਤੁਹਾਡੇ ਦਿੱਤੇ ਹੋਏ ਜ਼ਖਮਾਂ ਦੇ ਵਿਰੁੱਧ ਬੋਲੇਗਾ ਜਾਂ ਜਿਹੜਾ ਵੀ ਆਪਣੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰੇਗਾ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ। ਕੋਈ ਆਮ ਬੰਦਾ $1 ਲੱਖ ਦੀ ਪੇਸ਼ਕਸ਼ ਕਰੇ ਜੀ ਕਿਸੇ ਨੂੰ ਮਰਵਾਉਣ ਦੇ ਲਈ ਅਮਰੀਕਾ ਦੀ ਧਰਤੀ ਦੇ ਉੱਤੇ, ਇਹ ਮੰਨ ਲੈਣਾ ਚਾਹੀਦਾ ਕਿ ਆਮ ਗੱਲ ਨਹੀਂ, ਇਹਦੇ ਪਿੱਛੇ ਏਜੰਸੀਆਂ ਖੜੀਆਂ ਨੇ। ਤੇ ਜਦੋਂ ਉਹ ਵੀਡੀਓਜ਼ ਤੇ ਫੋਟੋਜ਼ ਭੇਜ ਰਿਹਾ ਆ ਤੇ ਨਾਲ ਕੀ ਕਹਿ ਰਿਹਾ ਆ ਵੀ ਨਿੱਜਰ ਦਾ ਨੰਬਰ 3 ਜਾਂ 4 ਸੀ ਲਿਸਟ ਦੇ ਵਿੱਚ। ਇਹਦਾ ਮਤਲਬ ਇੰਡੀਆ ਨੇ ਇੱਕ ਲਿਸਟ ਬਣਾਈ ਹੈ ਬੰਦੇ ਮਾਰਨ ਦੀ। ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ? ਇਸ ਤੋਂ ਪਹਿਲਾਂ ਕਿ ਇਸ ਤਰ੍ਹਾਂ ਦੇ ਕਤਲ ਵੀ ਨਿਊ ਨਾਰਮਲ ਹੋ ਜਾਣ ਤੇ ਤੁਹਾਡੇ ਗੁਆਂਢ ਦੇ ਵਿੱਚ ਕਿਸੇ ਸਿੱਖ ਨੂੰ ਮਾਰ ਦਿੱਤਾ ਜਾਵੇ ਇਹ ਕਹਿ ਕੇ ਕਿ ਖਾਲਿਸਤਾਨੀ ਆ, ਤੁਹਾਡੇ ਗੁਆਂਢ ਦੇ ਵਿੱਚ ਜਾਂ ਤੁਹਾਡੇ ਘਰੋਂ ਕਿਸੇ ਮੁੰਡੇ ਨੂੰ ਚੁੱਕ ਕੇ ਫਿਰ ਪਿਛਲੇ ਸਮਿਆਂ ਦੇ ਵਾਂਗੂ ਗਾਇਬ ਕਰ ਦਿੱਤਾ ਜਾਵੇ ਇਹ ਕਹਿ ਕੇ ਕਿ ਖਾਲਿਸਤਾਨੀ ਆ, ਇਹ ਨਿਊ ਨਾਰਮਲ ਬਣਨ ਤੋਂ ਪਹਿਲਾਂ ਇਹਨਾਂ ਨੂੰ ਠੱਲ ਪਾਉਣੀ ਪਏਗੀ ਔਰ ਸਾਨੂੰ ਸੜਕਾਂ 'ਤੇ ਨਿਕਲਣਾ ਪਏਗਾ। ਤੁਸੀਂ ਕਰਾਓ ਰੈਫਰੈਂਡਮ। ਜੇ ਪੰਜਾਬ ਦੇ ਲੋਕ ਕਹਿ ਦੇਣਗੇ ਵੀ ਸਾਨੂੰ ਆਜ਼ਾਦੀ ਨਹੀਂ ਚਾਹੀਦੀ, ਅਸੀਂ ਵੀ ਘਰੋਂ ਘਰੀ ਚੁੱਪ ਕਰਕੇ ਬਹਿ ਜਾਵਾਂਗੇ। ਤੇ ਜੇ ਲੋਕ ਕਹਿਣਗੇ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਫਿਰ ਉਹਦੇ ਤੇ ਮੋਹਰ ਲੱਗੇ ਔਰ ਪੰਜਾਬ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਮਾਨਤਾ ਦਿੱਤੀ ਜਾਵੇ। ਕੁਝ ਮਹੀਨੇ ਪਹਿਲਾਂ ਇਸੇ ਹੀ ਸਾਲ 2023 ਦੇ ਵਿੱਚ ਪਾਕਿਸਤਾਨ ਦੀ ਧਰਤੀ ਦੇ ਉੱਤੇ ਇੱਕ ਕਤਲ ਹੁੰਦਾ ਆ ਭਾਈ ਪਰਮਜੀਤ ਸਿੰਘ ਪੰਜਵੜ ਦਾ। ਜਿੱਦਣ ਉਹ ਕਤਲ ਹੋਇਆ ਉਦਣ ਹੀ ਅਸੀਂ ਇਹ ਸ਼ੰਕੇ ਜ਼ਾਹਰ ਕੀਤੇ ਸੀ ਕਿ ਇਹ ਕਤਲ ਇੰਡੀਅਨ ਸਟੇਟ ਵੱਲੋਂ ਆਪਣੀਆਂ ਏਜੰਸੀਆਂ ਦੇ ਰਾਹੀਂ ਕਰਵਾਇਆ ਗਿਆ ਹੈ। ਹਾਲਾਂਕਿ ਉਦੋਂ ਬਹੁਤ ਸਾਰਿਆਂ ਲੋਕਾਂ ਨੇ ਸਾਨੂੰ ਕਿਹਾ ਕਿ ਸਬੂਤ ਦਿਓ, ਕਿਉਂਕਿ ਸਾਡੇ ਕੋਲ ਕੋਈ ਏਜੰਸੀਆਂ ਨਹੀਂ ਗਈਆਂ, ਸਾਡੇ ਕੋਲ ਕੋਈ ਸਰਕਾਰ ਨਹੀਂ ਗਈ, ਸਾਡੇ ਕੋਲ ਕੋਈ ਗੌਰਮੈਂਟ ਨਹੀਂ ਗੀ ਕੰਮ ਕਰਦੀ, ਸਾਡੇ ਥੱਲੇ ਕੋਈ ਮਸ਼ੀਨਰੀ ਨਹੀਂ ਗੀ ਕੰਮ ਕਰਦੀ। ਇਸ ਕਰਕੇ ਉਹਦੇ ਵਿੱਚ ਅਸੀਂ ਸਬੂਤ ਨਹੀਂ ਦੇ ਪਾਏ। ਪਰ ਸਾਡੇ ਜਿਹੜੇ ਤੌਖਲੇ ਸੀ, ਜਿਹੜਾ ਸਾਡਾ ਸ਼ੱਕ ਸੀ, ਉਹਨੂੰ ਅਸੀਂ ਲਗਾਤਾਰ ਬਰਕਰਾਰ ਰੱਖਿਆ ਔਰ ਆਪਣੇ ਲੋਕਾਂ ਦੇ ਵਿੱਚ ਗੱਲ ਕਰਦੇ ਰਹੇ। ਅਸੀਂ ਉਹ ਗੱਲ ਲੰਘੀ ਔਰ ਉਸ ਤੋਂ ਕੁਝ ਮਹੀਨੇ ਬਾਅਦ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਸੇਮ ਆਪਰੇਸ਼ਨ ਹੁੰਦਾ ਹੈ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ। ਇੱਥੇ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਣਾ ਔਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣਾ। ਇਹਨਾਂ ਦੋਵਾਂ ਦੀ ਜਦੋਂ ਤੁਸੀਂ ਬੈਕਗ੍ਰਾਉਂਡ ਵੇਖਦੇ ਆ ਅਸੀਂ ਉਹ ਸੇਮ ਆ। ਬੈਕਗ੍ਰਾਉਂਡ ਤੋਂ ਮੇਰਾ ਕਹਿਣ ਦਾ ਮਤਲਬ ਵੀ ਦੋਵੇਂ ਬੰਦੇ ਖਾਲਿਸਤਾਨ ਦੀ ਵਕਾਲਤ ਕਰਦੇ ਸੀ, ਦੋਵੇਂ ਬੰਦੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਐਕਟਿਵ ਰਹੇ ਆ ਔਰ ਅਜੇ ਵੀ ਐਕਟਿਵ ਸੀ। ਔਰ ਦੋਨਾਂ ਦੀ ਦੁਸ਼ਮਣੀ ਕੋਈ ਨਿੱਜੀ ਨਹੀਂ ਸੀ ਵੀ ਕਿ ਉਹਨਾਂ ਨੂੰ ਕੋਈ ਨਿੱਜੀ ਆ ਕੇ ਮਾਰ ਜਾਏਗਾ। ਤਾਂ ਉਹ ਤੋਂ ਇਹ ਗੱਲਾਂ ਸਾਫ਼ ਹੁੰਦੀਆਂ ਵੀ ਉਹ ਦੋਵੇਂ ਸ਼ਖਸੀਅਤਾਂ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੀਆਂ ਸੀ, ਲੜ ਰਹੀਆਂ ਸੀ ਔਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਔਰ ਫਿਰ ਜਿੱਦਣ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਦੋਂ ਵੀ ਅਸੀਂ ਦਲ ਖਾਲਸਾ ਵੱਲੋਂ 1 ਜੁਲਾਈ ਨੂੰ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਟੈਸਟ ਕਰਕੇ ਆਪਣਾ ਮੈਸੇਜ ਭੇਜਿਆ ਸੀ ਕਿ ਇਹਦੇ ਪਿੱਛੇ ਵੀ ਇੰਡੀਆ ਦੀ ਏਜੰਸੀ ਰॉ ਦਾ ਹੱਥ ਆ। ਕਿਉਂਕਿ ਰॉ ਜਿਹੜੀ ਆ ਉਹ ਫੋਰਨਸ ਦੀ ਧਰਤੀ 'ਤੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਇਹਨਾਂ ਦੇ ਇੰਟੈਲੀਜੈਂਸ ਆਪਰੇਸ਼ਨਸ ਹੁੰਦੇ ਨੇ ਉਹਨਾਂ ਦੀ ਇੰਚਾਰਜ, ਉਹਨਾਂ ਦਾ ਜਿਹੜਾ ਲੇਖਾ ਜੋਖਾ ਰॉ ਕੋਲ ਹੁੰਦਾ। ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ 1 ਜੁਲਾਈ ਨੂੰ ਇੱਥੇ ਅਸੀਂ ਰॉ ਦੇ ਖਿਲਾਫ ਪ੍ਰੋਟੈਸਟ ਵੀ ਕੀਤਾ ਜਿਹਦੇ ਵਿੱਚ ਸਾਡੇ ਤਕਰੀਬਨ 100 ਨੌਜਵਾਨ ਡਿਟੈਂਸ਼ਨ ਦੇ ਵਿੱਚ ਵੀ ਰੱਖੇ ਗਏ ਪੁਲਿਸ ਵੱਲੋਂ।
ਉਦੋਂ ਵੀ ਇੰਡੀਆ ਨੇ ਇੱਕੋ ਗੱਲ ਕਹੀ ਕਿ ਸਬੂਤ ਲਿਆਓ। ਉਹ ਸਬੂਤਾਂ ਨੂੰ ਹੋਰ ਜ਼ਿਆਦਾ ਸਾਡੇ ਜਿਹੜੇ ਸ਼ੱਕ ਸੀ, ਜਿਹੜੇ ਸਾਡੇ ਤੌਖਲੇ ਸੀ, ਉਹਦੇ ਤੇ ਮੋਹਰ ਲਾਈ ਜਿੱਦਣ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਕਿ ਕੈਨੇਡੀਅਨ ਸਿਟੀਜ਼ਨ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਇੰਡੀਆ ਦੀਆਂ ਖੂਫੀਆ ਏਜੰਸੀਆਂ ਦੇ ਹੱਥ ਨੇ। ਜਿੱਦਣ ਕੈਨੇਡਾ ਨੇ ਇਹ ਦੋਸ਼ ਲਾਏ ਇੰਡੀਆ ਦੇ ਉੱਤੇ, ਇੰਡੀਆ ਨੇ ਇੱਕੋ ਹੀ ਰੱਟ ਲਾਈ ਰੱਖੀ, ਸਬੂਤ ਲਿਆਓ, ਪੇਸ਼ ਕਰੋ ਸਬੂਤ। ਹੁਣ ਲੇਟੈਸਟ ਡਿਵੈਲਪਮੈਂਟ ਇਹ ਹੋਈ ਆ ਕਿ ਅਮਰੀਕਨ ਸਰਕਾਰ ਨੇ, US ਨੇ ਜਿਹੜੀਆਂ ਰਿਪੋਰਟਾਂ ਆਈਆਂ ਨੇ ਫਾਈਨੈਂਸ਼ੀਅਲ ਟਾਈਮਸ ਦੀ, ਜਿੱਦਣ ਰਿਪੋਰਟ ਜਨਤਕ ਹੋਈ ਉਸ ਤੋਂ ਬਾਅਦ ਹੁਣ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਡਾਕੂਮੈਂਟ ਜਨਤਕ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਵਿਦ ਪ੍ਰੂਫ ਇਹ ਗੱਲ ਸਾਬਤ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਅਮਰੀਕਨ ਸਿਟੀਜ਼ਨ ਨੂੰ, ਜਿਹਦਾ ਨਾਮ ਗੁਰਪਤਵੰਤ ਸਿੰਘ ਪੰਨੂ ਆ, ਉਹਨੂੰ ਟਾਰਗੇਟ ਕਰਨ ਦੇ ਲਈ ਇੰਡੀਆ ਦੀਆਂ ਏਜੰਸੀਆਂ ਰੋਲ ਅਦਾ ਕਰਦੀਆਂ ਪਈਆਂ। ਇਹਦੇ ਵਿੱਚ ਬਹੁਤ ਸਾਰੇ, ਹੁਣ ਜਿਹੜਾ ਇੰਡੀਆ ਦਾ ਸਟੈਂਡ ਆ ਤੁਸੀਂ ਵੇਖੋ, ਹੁਣ ਇੰਡੀਆ ਕਹਿੰਦਾ ਜੀ ਫਿਰ ਉਸ ਗੱਲ ਉਹੋ ਹੀ ਕਹਿ ਰਿਹਾ ਆ, ਬਟ ਘੁਮਾ ਕੇ ਸਾਡੀ ਪਾਲਿਸੀ ਨਹੀਂ। ਅਸੀਂ ਇਹ ਸਮਝਦੇ ਆ ਵੀ ਤੁਹਾਡੀ ਇਹ ਸਿਰਫ ਇਕੱਲੀ ਪਾਲਿਸੀ ਨਹੀਂ ਆ, ਬਲਕਿ ਤੁਸੀਂ ਇਹ ਹੁਣ ਮਿੱਥ ਲਿਆ ਆ ਕਿ ਜਿਹੜਾ ਵੀ ਤੁਹਾਡੇ ਦਿੱਤੇ ਹੋਏ ਜ਼ਖਮਾਂ ਦੇ ਵਿਰੁੱਧ ਬੋਲੇਗਾ ਜਾਂ ਜਿਹੜਾ ਵੀ ਆਪਣੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰੇਗਾ, ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ। ਔਰ ਟਾਰਗੇਟ ਵੀ ਕਿਸ ਤਰੀਕੇ ਨਾਲ ਕਰ ਰਹੇ ਹੋ, ਇੱਕ ਤਾਂ ਹੁੰਦਾ ਕਾਨੂੰਨੀ ਤੌਰ ਤੇ। ਕਾਨੂੰਨੀ ਤੌਰ ਤੇ ਕੀ, ਤੁਸੀਂ ਬੰਦਾ ਅਰੈਸਟ ਕਰਦੇ ਹੋ, ਉਹਦੇ ਤੇ ਟਰਾਇਲ ਚਲਾਉਂਦੇ ਹੋ, ਔਰ ਜਦੋਂ ਉਹ ਟਰਾਇਲ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤੁਹਾਡੇ ਕਾਨੂੰਨਾਂ ਦੇ ਮੁਤਾਬਕ, ਫਿਰ ਤੁਸੀਂ ਉਹਨੂੰ ਸਜ਼ਾਵਾਂ ਦਿੰਦੇ ਹੋ। ਇੱਥੇ ਹੁਣ ਕੀ ਇੰਡੀਆ ਕਰ ਰਿਹਾ, ਜਿਹੜੇ ਬੰਦੇ ਇਹਨਾਂ ਦੀ ਗਿਰਫਤ ਤੋਂ ਬਾਹਰ ਨੇ, ਜਿਹੜੇ ਬੰਦੇ ਇਹਨਾਂ ਦੀ ਪਹੁੰਚ ਤੋਂ ਬਾਹਰ ਨੇ, ਔਰ ਦੂਸਰੇ ਮੁਲਕਾਂ ਦੇ ਵਿੱਚ ਰਹਿ ਕੇ ਸਿੱਖ ਕੌਮ ਦੀ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਹ ਜਦੋਂ ਇਹਨਾਂ ਦੇ ਹੱਥ ਨਹੀਂ ਆਉਂਦੇ ਤੇ ਇਹ ਫਿਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉੱਤੇ ਉਤਰ ਆਇਆ ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਨਾਂ ਬੰਦਿਆਂ ਦੇ ਉੱਤੇ ਟਰਾਇਲ ਚਲਾਏ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ ਇਸਨੇ। ਜਿਹੜੀ ਉਹ ਰਿਪੋਰਟ ਆਈ ਆ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਅਹਿਮ ਨੋਟ ਕਰਨ ਵਾਲੀਆਂ ਉਹ ਇਹ ਆ ਕਿ ਉਹਦੇ ਵਿੱਚ ਇੱਕ ਬੰਦੇ ਦਾ ਨਾਮ, ਜਿਹਨੂੰ ਗ੍ਰਿਫਤਾਰ ਵੀ ਕੀਤਾ ਅਮਰੀਕਾ ਨੇ ਚੈਕ ਰਿਪਬਲਿਕ ਦੇ ਵਿੱਚੋਂ, ਨਿਖਿਲ ਗੁਪਤਾ, ਜਿਹਦਾ ਇਹ ਮੰਨਿਆ ਗਿਆ ਕਿ ਉਹ ਰਿਪੋਰਟ ਦੇ ਮੁਤਾਬਕ CC1 ਜਿਹਨੂੰ ਨਾਮ ਦਿੱਤਾ ਗਿਆ ਕਿ ਇੱਕ ਬੰਦਾ ਇੰਡੀਆ ਦੇ ਵਿੱਚੋਂ ਬਹਿ ਕੇ ਆਪਰੇਟ ਕਰਦਾ, ਉਹਦੇ ਨਾਲ ਕੰਟੈਕਟ ਦੇ ਵਿੱਚ ਆ ਔਰ ਉਸ ਨੂੰ ਇਹ ਹਵਾਲਗੀ ਦੇ ਰਿਹਾ, ਉਸ ਨੂੰ ਇਹ ਕੰਮ ਦੇ ਰਿਹਾ ਆ ਕਿ ਉਹ ਅਮਰੀਕਾ ਦਾ ਕੋਈ ਬੰਦਾ ਆ ਕੇ ਹਾਇਰ ਕਰੇ, ਇੱਕ ਕਿਲਰ ਹਾਇਰ ਕਰੇ ਤੇ ਉੱਥੇ ਗੁਰਪਤਵੰਤ ਸਿੰਘ ਪੰਨੂ ਨੂੰ ਖਤਮ ਕੀਤਾ ਜਾਵੇ। ਔਰ ਸਿਰਫ ਇੰਨਾ ਹੀ ਨਹੀਂ ਕਰ ਰਿਹਾ, ਇਹ ਕੋਈ ਅੱਜ ਵੀ ਇੰਡੀਆ ਕਹਿ ਸਕਦਾ ਜੀ ਵੀ ਇਹ ਕੋਈ ਸਬੂਤ ਨਹੀਂ ਹੈਗੇ। ਕੋਈ ਇੱਕ ਆਮ ਬੰਦਾ $1 ਲੱਖ ਦੀ ਪੇਸ਼ਕਸ਼ ਕਰੇ, ਇਹ ਕੋਈ ਆਮ ਨਹੀਂ ਆ। ਕੋਈ ਆਮ ਬੰਦਾ $1 ਲੱਖ ਦੀ ਪੇਸ਼ਕਸ਼ ਕਰੇ ਜੀ ਕਿਸੇ ਨੂੰ ਮਰਵਾਉਣ ਦੇ ਲਈ ਅਮਰੀਕਾ ਦੀ ਧਰਤੀ ਦੇ ਉੱਤੇ, ਇਹ ਮੰਨ ਲੈਣਾ ਚਾਹੀਦਾ ਕੋਈ ਆਮ ਗੱਲ ਨਹੀਂ, ਇਹਦੇ ਪਿੱਛੇ ਏਜੰਸੀਆਂ ਖੜੀਆਂ ਨੇ। ਔਰ ਕਮਾਲ ਦੀ ਗੱਲ ਇਹ, ਉਹ ਬੰਦਾ ਆਪਣੇ ਆਪ ਨੂੰ CRPF ਦਾ ਇੱਥੇ ਦਾ ਇੱਕ ਮਤਲਬ ਉਹਦਾ ਇੰਪਲੋਏ ਦੱਸਦਾ, ਜਿਹੜਾ ਪਹਿਲਾ ਫਾਰਮਰ ਇੰਪਲੋਏ ਰਿਹਾ ਹੋਵੇ CRPF ਦਾ। ਔਰ ਅਗਲੀ ਗੱਲ ਜਿਹੜੀ ਇਹਦੇ 'ਚ ਜੁੜਦੀ ਆ ਉਹ ਇਹ ਆ ਕਿ ਜਦੋਂ ਅਮਰੀਕਾ ਵਰਗੇ ਮੁਲਕ ਦਾ ਜਸਟਿਸ ਡਿਪਾਰਟਮੈਂਟ ਤੁਹਾਡੇ ਮੁਲਕ ਦੇ ਕਿਸੇ ਬੰਦਿਆਂ ਬਾਰੇ ਇਹ ਗੱਲ ਕਹਿ ਰਿਹਾ ਹੋਵੇ, ਔਰ ਕਹਿ ਵੀ ਕਿਹਦੇ ਬਾਰੇ ਰਿਹਾ, ਗੁਜਰਾਤ ਦਾ ਇੱਕ ਬੰਦਾ ਨਿਖਿਲ ਗੁਪਤਾ, ਜਿਹਦੇ ਉੱਤੇ ਗੁਜਰਾਤ ਦੇ ਵਿੱਚ ਨਸ਼ਿਆਂ ਦੇ ਤੇ ਸਮਗਲਿੰਗ ਦੇ ਕੇਸ ਨੇ, ਔਰ ਉਹਨਾਂ ਨੇ ਆਪਣੀ ਰਿਪੋਰਟ 'ਚ ਸਾਫ਼ ਕਿਹਾ ਕਿ ਨਿਖਿਲ ਗੁਪਤਾ ਨੂੰ ਇਹ ਟਾਸਕ ਦੇਣ ਦੇ ਲਈ ਅਸ਼ੋਰ ਕੀਤਾ ਗਿਆ ਕਿ ਤੇਰੇ ਤੇ ਸਾਰੇ ਕੇਸ ਗੁਜਰਾਤ ਦੇ ਵਿੱਚੋਂ ਖਤਮ ਕੀਤੇ ਗਏ। ਔਰ ਅਗਲੀ ਵੀ ਹੋਰ ਕਮਾਲ ਦੀ ਗੱਲ ਇਹ ਆ ਕਿ ਮੌਜੂਦਾ ਸਮੇਂ ਦੀ ਸਰਕਾਰ ਦਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਗੁਜਰਾਤ ਦਾ CM ਰਿਹਾ, ਔਰ ਹੋਮ ਮਿਨਿਸਟਰ ਜਿਹਦੇ ਅੰਡਰ ਸਾਰੀ ਪੁਲਿਸ ਆਉਂਦੀ ਆ ਅਲੱਗ-ਅਲੱਗ ਸੂਬਿਆਂ ਦੀ। ਬੇਸ਼ੱਕ ਇੰਡਾਇਰੈਕਟਲੀ ਇਹ ਕਹਿ ਦਿੰਦੇ ਨੇ ਕਿ ਸੂਬਿਆਂ ਦੀ ਪੁਲਿਸ ਜਿਹੜੀ ਉਹ ਸੂਬਿਆਂ ਕੋਲ ਹੁੰਦੀ ਆ, ਪਰ ਕਿੰਨੀ ਕੁ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਆ। ਜਿਸ ਬੰਦੇ ਦੇ ਅੰਡਰ ਪੁਲਿਸ ਆਉਂਦੀ ਹੋਵੇ ਹੋਮ ਮਿਨਿਸਟਰ, ਉਹ MP ਹੋਵੇ ਕਿੱਥੋਂ, ਗੁਜਰਾਤ ਤੋਂ। ਸੋ ਦੋਵੇਂ ਮੁੱਖ ਚੇਅਰਸ ਔਰ ਇੱਕ ਬੰਦੇ ਦੇ ਉੱਤੇ ਜਿਹਦੇ ਉੱਤੇ ਸ਼ੱਕ, ਉਹਨਾਂ ਨੇ ਅਮਰੀਕਾ ਦੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨੇ ਜਿਸ ਬੰਦੇ ਦਾ ਜ਼ਿਕਰ ਕੀਤਾ ਹੈ CC1 ਦਾ, ਉਹ ਕਿਹਦੇ ਨਾਲ ਡੀਲ ਕਰਦਾ ਪਿਆ, ਗੁਜਰਾਤ ਪੁਲਿਸ ਦੇ ਨਾਲ, ਔਰ ਕੇਸ ਰੱਦ ਕਰਾ ਰਿਹਾ ਹੈ। ਜੇ ਸਰਕਾਰ ਚਾਹਵੇ ਤਾਂ ਕੀ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਕਰ ਸਕਦੀ।
नहीं कट सकती भी किन्नू पुलिस डिपार्टमेंट के किन्ने निखिल गुप्ता के केस रद्द करवाए ने, पर सानू ये यकीन है कि इंडिया इस तरह कभी भी नहीं करेगा। क्यों नहीं करेगा? क्योंकि तुसी पंजाब का केस वेखो, सुमेध सैनी इत्थे वर्दीधारी सीगा, KPS गिल वर्दीधारी सी, शरेआम उन्होंने इत्थे सिख नौजवानी का घाण किया। तुसी दसो अज तक उन्होंने वाल भी विंगा आ। ये स्टेट ने स्पॉन्सर्ड किए हुए ने बंदे, इन्हों पैटरनाइज करती है, इन्हों की सुरक्षा का यकीनी बनाती है भी इन्हों के उत्ते कोई केस ना चले, ये दुनिया के नंगे ना होण। ते जेड़े बंदे शरेआम इत्थे जिन्होंने कतल किए होण, जदों उन्हां दा कुछ नहीं बिगड़िया ते जेड़ा अजे बेनाम आ, सानू पूरा यकीन है कि इंडिया की सरकार कभी भी उन्हें सामने नहीं लाएगी। पर अमेरिका ने जिहड़ी गल कही है, जिहड़ी उन्होंने जस्टिस डिपार्टमेंट ने गल कही आ, उन्हें हुण इंडिया के वो जिहड़े ये अपने दावे करदा सी भी साडी ये पॉलिसी नहीं गई, असीं नहीं गे करवा रहे, हुण उन्हां सारिਆਂ ਦੇ उत्तों इन्हां दा जिहड़ा पापां दा घड़ा हैगा उहदा ढक्कन चुकदा आ अमेरिका ने, और हुण इंडिया जवाब दे आ, और इंडिया ने जवाब देना चाहिए। और जवाब किन्नों देना चाहिए आ? प्राइम मिनिस्टर बोले। तुसीं वेखो मणिपुर दे जग्गां लगियां, मोदी साहब चुप। इत्थे किन्ने थावां दे उत्ते वायलेशनस होई, मोदी साहब चुप। निज्जर दे केस दे विच कनेडियन प्राइम मिनिस्टर ने दोष लाए पार्लीमेंट दे खलो के, मोदी साहब चुप। ते हुण जिद्दण US का जस्टिस डिपार्टमेंट दोष ला रहा है, मोदी साहब फिर चुप। की सिर्फ इन्हों अपनी मन की बात ही करनी आती है रेडियो के उत्ते बह के? जिद्दण दुनिया सवाल चुकती है, अपनी चुप्पी किदां तोड़नगे? जे ये वाकया सीरीयस ने, जे इन्हों लगता है कि इन्हों के उत्ते लाए गए दोष बेबुनियाद ने, तो PM अपनी चुप तोड़े और जवाब दवे लोगों को, और सच जिहड़ा आ वो सामने आना चाहिए। और गल सिर्फ इन्नी नहीं गी, हुण इत्थे असीं ये भी गल कहनी चाहुंदे हां भी गुरपतवंत सिंह पन्नू दे नाल किसी की सहमति जां असहमति होना कुदरती गल है। इंडिया उहदे नाल असहमत हो सकता है, असीं भी उहदे बहुत सारे काम करन दे तरीकों के नाल, उहदी स्टेटसमैंट्स दे नाल सहमत नहीं गए। और ये कोई लुकी छिपी गल नहीं कि भी मैं तो अज कह रहा भी नहीं है, ये पहला भी पास्ट दे विच भी साडीआं स्टेटमैंट्स ऑन रिकॉर्ड ने जिथे साडी कॉन्ट्राडिक्शन रही है गुरपतवंत सिंह पन्नू के काम करन दे तरीके, काम करन दे तरीकों के नाल जां उहदीआं स्टेटमैंट्स दे नाल। पर किसी नाल सहमत होना जां ना होना वो वखरी गल है, पर असीं ये कभी भी बर्दाश्त नहीं करांगे कि कोई भी सिख जां कोई भी इंसान जिहड़ा पंजाब दे पंथ दे सिखां दे खालिस्तान दे पक्ष दे विच गल करदा आ, ਉਹਨੂੰ इंडिया एक्सट्रा जुडिशली टारगेट करे। तुसी कानून तुहाडे कोल हैगा आ, जे तुहाडे लई ਉਹ कोई भी टैररिस्ट आ जां जो भी तुसीं अपने लिए शब्द वरतदे हो ਜਿਹੜੇ आज़ादी ਲਈ लड़ते हैं, तुसी कानून की एक ट्रायल चलाओ, ਉਹਦੇ ਵਿੱਚ ਉਹਨੂੰ ਦੋਸ਼ੀ ਸਾਬਤ ਕਰੋ। ਜੇ ਹਵਾਲਗੀ ਲਈ ਜਾਂਦੀ ਹੈ ਲੈ ਲਓ, ਜੇ ਨਹੀਂ ਲਈ ਜਾਂਦੀ ਤੇ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ? ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਕਿ ਵੀ ਕਿਸੇ ਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਉਹ ਬਾਅਦ ਦੀ ਗੱਲ ਆ, ਪਰ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਕਿਸੇ ਵੀ ਸਿੱਖ ਨੂੰ ਦੁਨੀਆ ਦੇ ਵਿੱਚ ਬੈਠਿਆਂ टारगेट करे, उन्हों कतल करे या कतल करने की कोशिश करे। और मैं अपने लोगों भी कहना चाहुंदा भी असी कदों तक चुप रहांगे? देखो एक न्यू नॉर्मल है, जो करोना आया है ना तो जिन्हें बंदे ने नवा मास्क लगा ना, सानू अजीब जिहा लगता है कि यह मास्क ला लिया, बाद एक समा आया वो न्यू नॉर्मल हो गया, मास्क लगना सानू नॉर्मल लगन लग पिया। गुरु ग्रंथ साहिब जी की बेदबी हुई 2015 के, पंथ सड़कों के उत्ते उतरिया, पंजाब के एकदम लॉकडाउन होए, उस तो बाद फिर बेदबियां की लड़ी चली। अज गुरु ग्रंथ साहिब जी कितने बेदबी होंदी है तो सानू लगता कि शायद नॉर्मल गल, लोग नहीं निकलते, पर असी इस गल के उत्ते फिर कह रहे हैं भी जिहड़ी अपनी जिम्मेवार धिरां ने वो निकलदियां आईयां ने सड़कों ते, अज भी निकलदियां ने, पर एक आम सिख की भी जिम्मेवारी है कि वह भी सड़कों ते निकले। इस तो पहला कि इस तरह के कतल भी न्यू नॉर्मल हो जाण ते तुहाडे गुआंढ दे विच किसी सिख नूं मार दिता जाए ये कह के खालिस्तानी आ, तुहाडे गुआंढ दे विच जां तुहाडे घरों किसी मुंडे नूं चुक के फिर पिछले समय के वांगू गायब कर दिता जाए ये कह के खालिस्तानी आ, ये न्यू नॉर्मल बनन तो पहला इन्हों ठल पाउणी पएगी और सानू सड़कों से निकलना पएगा। जिवें मैं पहला भी कहा कि बर्दाश्त नहीं होएगा कभी भी कि किते भी तुसीं किसी सिख नूं टारगेट करो। और ये ना बर्दाश्त करते हुए जिवें असीं पिछले जुलाई दे विच लंघी जुलाई दे विच रॉ के खिलाफ प्रोटेस्ट किया सी, इस बार भी असीं प्रोटेस्ट करांगे। और ये प्रोटेस्ट 9 दसंबर नूं बठिंडे की धरती पर होएगा। और ये कोई किसी खास एजेंसी के खिलाफ नहीं होएगा, क्योंकि हुण वो कह रहे हैं भी इंडियन गौरमेंट इनवॉल्वड है, ठीक है। सो हुण ये प्रोटेस्ट इंडिया के खिलाफ होएगा, दिल्ली के खिलाफ होएगा, वो इन्हां टैक्टिक्स के पॉलिसियां के खिलाफ होएगा। और असीं लोकां नूं भी अपील करते हैं भी जे तुसीं
ਸਾਡੇ ਪ੍ਰੋਗਰਾਮਾਂ 'ਚ ਆ ਸਕਦੇ ਹੋ, ਜਿਹੜੇ ਸਿਆਸੀ ਪ੍ਰੋਟੈਸਟ ਕਰਦੇ ਉਹਨਾਂ 'ਚ ਆਉਣਾ ਚਾਹਦੇ ਉਹਦੇ 'ਚ ਹਾਜ਼ਰੀ ਲਵਾਉਣਾ ਚਾਹੁੰਦੇ ਹੋ ਲਵਾਓ। ਜੇ ਕਿਸੇ ਦੀ ਸਾਡੇ ਨਾਲ ਸਹਿਮਤੀ ਜਾਂ ਅਸਹਿਮਤੀ ਆ, ਕੋਈ ਸਾਡੇ ਪ੍ਰੋਗਰਾਮ 'ਚ ਨਹੀਂ ਆਉਣਾ ਚਾਹੁੰਦਾ, ਨਿਕਲੋ ਖੁਦ ਸੜਕਾਂ ਦੇ ਉੱਤੇ, ਇਸ ਤੋਂ ਪਹਿਲਾਂ ਕਿ ਇਹ ਅੱਗ ਸਾਡੇ ਤੁਹਾਡੇ ਘਰਾਂ ਦੇ ਵਿੱਚ ਆਵੇ। ਅੱਜ ਵੀ ਹੋਰ ਕਮਾਲ ਦੀ ਗੱਲ ਜਿਹੜੀ ਉਹਦੇ ਵਿੱਚ ਹੈਗੀ ਆ ਉਹ ਇਹ ਆ, ਜਿਹੜੀ ਸਾਡੇ ਲਈ ਸਿੱਖਾਂ ਲਈ ਵਿਚਾਰਨ ਵਾਲੀ ਆ, ਪੰਜਾਬ ਦੇ ਲੋਕਾਂ ਲਈ ਵਿਚਾਰਨ ਵਾਲੀ ਆ। ਜਦੋਂ ਉਹ ਨਿਖਿਲ ਗੁਪਤਾ ਇੱਕ ਬੰਦੇ ਨੂੰ, ਪੰਨੂ ਨੂੰ ਮਾਰਨ ਦੀ ਗੱਲ ਕਹਿ ਰਿਹਾ ਆ, ਤੇ ਉਹਨੂੰ ਕਹਿੰਦਾ ਆ ਨਿੱਜਰ ਦੀਆਂ ਫੋਟੋਆਂ ਭੇਜ ਕੇ, ਜਿਹਦੇ ਵਿੱਚ ਭਾਈ ਨਿੱਜਰ ਦੀ ਡੈੱਡ ਬੋਡੀ ਦੀਆਂ ਫੋਟੋਆਂ ਭੇਜੀਆਂ ਜਾਂਦੀਆਂ, ਵੀਡੀਓ ਭੇਜੀ ਜਾਂਦੀ ਆ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਹੜੀ ਜਸਟਿਸ ਡਿਪਾਰਟਮੈਂਟ ਨੇ ਪੇਪਰ ਪਬਲਿਕ ਕੀਤੇ ਨੇ, ਮੈਂ ਉਹਦੇ ਬਿਹਾਫ ਤੇ ਕਹਿ ਰਿਹਾ ਕਿ ਜਦੋਂ ਉਹ ਵੀਡੀਓਜ਼ ਤੇ ਫੋਟੋਜ਼ ਭੇਜ ਰਿਹਾ ਆ ਤੇ ਨਾਲ ਕੀ ਕਹਿ ਰਿਹਾ ਆ ਵੀ ਨਿੱਜਰ ਦਾ ਨੰਬਰ 3 ਜਾਂ 4 ਸੀ ਲਿਸਟ ਦੇ ਵਿੱਚ। ਇਹਦਾ ਮਤਲਬ ਇੰਡੀਆ ਨੇ ਇੱਕ ਲਿਸਟ ਬਣਾਈ ਆ ਬੰਦੇ ਮਾਰਨ ਦੀ। ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਵੀ ਤੁਸੀਂ ਇਹ ਲਿਸਟ ਬਣਾ ਕੇ ਬੈਠੇ ਹੋ ਕਿ 3 ਨੰਬਰ ਤੇ 4 ਨੰਬਰ ਤੇ, ਔਰ ਹੁਣ ਲੋਕ ਸੋਚ ਰਹੇ ਨੇ ਕਿ ਹੂ ਵਿਲ ਬੀ ਨੈਕਸਟ, ਅਗਲੀ ਵਾਰੀ ਕਦੀ ਆਏਗੀ, ਤੇ ਕਿੰਨੀ ਕੁ ਲੰਮੀ ਲਿਸਟ ਤੁਸੀਂ ਬਣਾ ਕੇ ਬੈਠੇ ਹੋ। ਸੋ ਇਹ ਜਿਹੜੀਆਂ ਲਿਸਟਾਂ ਬਣੀਆਂ ਨੇ, ਇਹਦੋਂ ਪਹਿਲਾਂ ਕਿ ਇੰਡੀਆ ਆਪਣੇ ਹੱਥ ਕੰਡੇ ਅਪਣਾਵੇ, ਹੋਰ ਜ਼ਿਆਦਾ ਕਦਮ ਅੱਗੇ ਵਧੇ, ਇੰਡੀਆ ਦੀ ਇਸ ਦਰਿੰਦਗੀ ਦੇ ਖਿਲਾਫ ਸਾਨੂੰ ਸੜਕਾਂ ਤੇ ਨਿਤਰਨਾ ਪਵੇਗਾ, ਉਤਰਨਾ ਪਵੇਗਾ। ਇਹ ਨਾ ਸੋਚੋ ਕਿ ਅੱਜ ਇਹ ਕੈਨੇਡਾ ਜਾਂ ਅਮਰੀਕਾ ਦੀ ਧਰਤੀ ਤੇ ਹੋ ਰਿਹਾ ਹੈ, ਪੰਜਾਬ ਦੇ ਵਿੱਚ ਤੇ ਅਸੀਂ ਇਹਨਾਂ ਦੀ ਤੋਪ ਦੇ ਸਾਹਮਣੇ ਬੈਠੇ ਹਾਂ। ਸੋ ਅਸੀਂ ਸਾਰੇ ਇਹਨਾਂ ਦੇ ਟਾਰਗੇਟ ਆ, ਆਪਣੇ ਆਪ ਨੂੰ ਮੰਨੋ ਸਾਰੇ ਕਿ ਅਸੀਂ ਉਹਨਾਂ ਦੀ ਲਿਸਟ ਦੇ ਉੱਤੇ ਆ। ਹਰ ਉਹ ਬੰਦਾ ਉਹਨਾਂ ਦੀ ਲਿਸਟ ਦੇ ਉੱਤੇ ਆ ਜਿਹੜਾ ਪੰਜਾਬ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰੇਗਾ। ਔਰ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋਏ ਲੋਕ ਇਹ ਮੰਨਦੇ ਹੋ ਕਿ ਤੁਸੀਂ ਪੰਜਾਬ ਪੱਖੀ ਹੋ ਜਾਂ ਤੁਸੀਂ ਸਿੱਖ ਕੌਮ ਪੱਖੀ ਹੋ ਤੇ ਪੰਜਾਬ ਦੇ ਹੱਕਾਂ ਦੇ ਲਈ ਲੜਨ ਦੇ ਲਈ ਜਾਂ ਸੋਚ ਰੱਖਦੇ ਹੋ, ਤੇ ਮੰਨ ਲਓ ਕਿ ਉਹ ਲਿਸਟ ਦੇ ਉੱਤੇ ਜਿੱਥੇ ਨਿੱਜਰ 3 ਜਾਂ 4 ਨੰਬਰ ਤੇ ਹੀ ਹੋ ਸਕਦਾ 5ਵਾਂ ਜਾਂ 6ਵਾਂ ਨੰਬਰ ਤੁਹਾਡਾ ਜਾਂ ਸਾਡਾ ਕਿਸੇ ਦਾ ਹੋਵੇ। ਸੋ ਇਹਦੋਂ ਪਹਿਲਾਂ ਕਿ ਇਹ ਅੱਗ ਸਾਡੇ ਤੁਹਾਡੇ ਘਰਾਂ ਦੇ ਵਿੱਚ ਆ ਵੜੇ, ਸਾਨੂੰ ਨਿਕਲਣਾ ਪਊਗਾ ਸੜਕਾਂ ਦੇ ਉੱਤੇ, ਔਰ ਅਸੀਂ ਨਿਕਲਾਂਗੇ। ਸਿਰਫ ਇਹ ਨਹੀਂ ਆ ਵੀ ਇੱਥੇ ਬਹਿ ਕੇ ਪੋਡੀਅਮ ਦੇ ਉੱਤੇ ਖਲੋ ਕੇ ਮੈਂ ਇੱਕ ਗੱਲ ਕਹਿਤੀ ਵੀ ਅਸੀਂ ਇਹਨੂੰ ਕੰਡੈਮ ਕਰਦੇ ਹਾਂ ਤੇ ਘਰਾਂ ਜਾ ਕੇ ਬਹਿ ਜੀ। ਨਿਕਲਾਂਗੇ ਸੜਕਾਂ ਦੇ ਉੱਤੇ, ਇੰਡੀਆ ਨੂੰ ਚੈਲੰਜ ਕਰਾਂਗੇ, ਔਰ ਦੁਨੀਆ ਨੂੰ, ਜਿੱਥੇ ਦੁਨੀਆ ਦੇ ਮੁਲਕ ਸਾਡੇ ਲਈ ਖੜੇ ਨੇ, ਬੇਸ਼ੱਕ ਉਹ ਆਪਣੇ ਸਿਟੀਜ਼ਨ ਦੇ ਲਈ ਖੜੇ ਨੇ, ਪਰ ਜਿੱਥੇ ਉਹ ਅਮਰੀਕਨ ਜਾਂ ਕੈਨੇਡੀਅਨ ਸਿਟੀਜ਼ਨ ਨੇ ਲੋਕ, ਉੱਥੇ ਹੀ ਉਹ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਸਿੱਖ ਵੀ ਨੇ। ਉਹਨਾਂ ਦੀ ਬੈਕਗਰਾਉਂਡ, ਉਹਨਾਂ ਦੀਆਂ ਜੜ੍ਹਾਂ ਤੇ ਪੰਜਾਬ 'ਚ ਨੇ ਨਾ, ਉਹ ਉੱਥੇ ਬਹਿ ਕੇ ਕਿਹਦੇ ਲਈ ਗੱਲ ਕਰਦੇ ਨੇ? ਉਹ ਕਿਉਂ ਟਾਰਗੇਟ ਹੋ ਰਹੇ ਨੇ? ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ ਇੱਕ ਆਜ਼ਾਦ ਮੁਲਕ ਬਣੇ ਔਰ ਇਹ ਇੰਡੀਆ ਦੀ ਗਿਰਫਤ ਦੇ ਵਿੱਚੋਂ ਪੰਜਾਬ ਬਾਹਰ ਨਿਕਲੇ। ਤੇ ਜਿਸ ਕਾਰਨਾਂ ਕਰਕੇ ਉਹ ਟਾਰਗੇਟ ਹੋ ਰਹੇ ਨੇ, ਕਿ ਸਾਡਾ ਪੰਜਾਬ ਦੇ ਲੋਕਾਂ ਦਾ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਦੇ ਪਿੱਛੇ ਖੜੀਏ, ਔਰ ਇੰਡੀਆ ਦੇ ਇਹ ਜਿਹੜੇ ਡਿਜ਼ਾਈਨ ਐਕਸਪੋਜ਼ ਹੋ ਰਹੇ ਨੇ, ਇਹਨਾਂ ਨੂੰ ਹੋਰ ਜ਼ਿਆਦਾ ਦੁਨੀਆ ਦੇ ਵਿੱਚ ਨੰਗਿਆ ਕਰੀਏ, ਔਰ ਇੰਡੀਆ ਨੂੰ ਕਹੀਏ ਕਿ ਤੇਰੀ ਇਹ ਦਰਿੰਦਗੀ, ਤੇਰੀ ਇਹ ਗੁੰਡਾਗਰਦੀ ਜਿਹੜੀ ਆ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਬਰਦਾਸ਼ਤ ਨਹੀਂ ਕਰਨੀ। ਸੋ ਅਸੀਂ 9 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬਠਿੰਡੇ ਇਕੱਠੇ ਹੋਵਾਂਗੇ, ਉੱਥੋਂ ਚੱਲ ਕੇ ਸੜਕਾਂ ਦੇ ਉੱਤੇ ਨਿਕਲਾਂਗੇ, ਅਲੱਗ-ਅਲੱਗ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਜਾ ਕੇ ਇੱਕ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ। ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਉੱਥੇ ਪਹੁੰਚ ਸਕਦੇ ਨੇ ਪਹੁੰਚਣ, ਜਿਹੜੇ ਨਹੀਂ ਪਹੁੰਚ ਸਕਦੇ ਕੋਈ ਗੱਲ ਨਹੀਂ, ਪਰ ਆਪੋ ਆਪਣੇ ਥਾਵਾਂ ਦੇ ਉੱਤੇ ਆਪਣੇ ਵਿਰੋਧ ਜ਼ਰੂਰ ਜਤਾਓ। ਇਹਨਾਂ ਦੇ ਜਿਹੜੇ ਇੰਡੀਆ ਨੇ ਇਹ ਜਿਹੜਾ ਕੰਮ ਕੀਤਾ ਹੈ ਜਾਂ ਜਿਹੜਾ ਕਰ ਰਿਹਾ ਆ, ਇਸ ਦੇ ਖਿਲਾਫ ਸਾਨੂੰ ਜਿਹੜਾ ਆ ਉਹ ਡਟਣਾ ਪਵੇਗਾ। ਔਰ ਇੱਥੇ ਹੀ ਜਿੱਥੇ ਅਸੀਂ ਜਿੱਦਣ ਪ੍ਰਾਈਮ ਮਿਨਿਸਟਰ ਟਰੂਡੋ ਨੇ ਨਿੱਜਰ ਦਾ ਕੇਸ ਲਿਆਂਦਾ ਸੀ, ਅਸੀਂ ਉਹਨਾਂ ਦਾ ਧੰਨਵਾਦ ਕੀਤਾ ਸੀ ਫॉर ਐਕਸਪੋਜ਼ਿੰਗ ਇੰਡੀਆ। ਅੱਜ ਅਸੀਂ US ਦੇ ਜਸਟਿਸ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਗੱਲ ਜਸਟਿਨ ਟਰੂਡੋ ਕਹਿੰਦੇ ਸੀ ਉਹਦੇ ਉੱਤੇ ਵੀ ਹੋਰ ਮੋਹਰ ਲਾਈ। ਪਹਿਲਾਂ ਜਿਹੜੀ ਗੱਲ ਅਸੀਂ ਕਹਿੰਦੇ ਉਹਦੇ ਉੱਤੇ ਕੈਨੇਡੀਅਨ ਸਰਕਾਰ ਨੇ ਮੋਹਰ ਲਾਈ, ਔਰ ਜਿਹੜੀ ਗੱਲ ਕੈਨੇਡੀਅਨ ਸਰਕਾਰ ਕਹਿੰਦੀ ਸੀ, ਜਿਹੜੀ ਗੱਲ ਜਸਟਿਨ ਟਰੂਡੋ ਕਹਿੰਦੇ ਸੀ, ਉਹਦੇ ਉੱਤੇ ਮੋਹਰ ਹੁਣ US ਦੇ ਜਸਟਿਸ ਡਿਪਾਰਟਮੈਂਟ ਨੇ ਲਾਈ ਹੈ। ਔਰ ਇਹਦੋਂ ਅੱਗੇ ਜਾ ਕੇ ਹੁਣ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਵੀ ਅੱਗੇ ਆਵੇ। ਉਹਦੀ ਧਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਉਹ ਵੀ ਉਹਦੀ ਇਨਕੁਆਇਰੀ ਬਿਠਾਵੇ, ਬੰਦਿਆਂ ਨੂੰ ਸਾਹਮਣੇ ਲਿਆਵੇ, ਔਰ ਉਹਦੇ ਪਿੱਛੇ ਦੇ ਡਿਜ਼ਾਈਨ ਨੂੰ ਵੀ ਐਕਸਪੋਜ਼ ਕਰੇ। ਔਰ ਕੱਲਾ ਉਹ ਹੀ ਨਹੀਂ, ਜਿਹੜਾ ਸ਼ੱਕ ਦੀ ਸੂਈ ਇੱਕ ਜਾਂਦੀ ਆ ਭਾਈ ਅਵਤਾਰ ਸਿੰਘ ਖੰਡੇ ਦੇ ਕਤਲ ਦੇ ਵਿੱਚ ਵੀ, ਉਹਦੇ ਵਿੱਚ ਵੀ UK ਸਰਕਾਰ ਜਿਹੜੀ ਆ ਉਹ ਨਿਰਪੱਖ ਜਾਂਚ ਕਰੇ, ਔਰ ਜੇ ਉਹਦੇ ਵਿੱਚ ਇੰਡੀਅਨ ਗੌਰਮੈਂਟ ਦੀ ਇਨਵੋਲਵਮੈਂਟ ਆ ਜਾਂ ਇੰਡੀਅਨ ਏਜੰਸੀ ਦੀ ਇਨਵੋਲਵਮੈਂਟ ਹੈ, ਤਾਂ ਉਹ ਵੀ ਇਹਨਾਂ ਮੁਲਕਾਂ ਵਾਂਗੂ ਜਿਵੇਂ ਕੈਨੇਡਾ ਨੇ ਤੇ US ਨੇ ਆਪਣੇ ਸਿਟੀਜ਼ਨਸ ਦੀ ਜਿਹੜੀ ਆ ਉਹ ਆਪਣੀ ਡਿਊਟੀ ਨਿਭਾਉਂਦੀ ਹੈ ਉਹਨਾਂ ਦੇ ਪ੍ਰਤੀ, ਜਿਵੇਂ ਉਹਨਾਂ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਇਨਵੈਸਟੀਗੇਸ਼ਨਾਂ ਕਰਕੇ ਸੱਚ ਸਾਹਮਣੇ ਲਿਆਂਦਾ ਆ। UK ਤੇ ਪਾਕਿਸਤਾਨ ਵੀ ਹੁਣ ਬੋਲੇ, ਸਾਹਮਣੇ ਆਵੇ, ਔਰ ਆਪਣੇ ਸਿਟੀਜ਼ਨਸ ਜਿਹੜੇ ਨੇ ਜਾਂ ਜਿਹੜੇ ਉਹਨਾਂ ਦੀ ਧਰਤੀ ਦੇ ਉੱਤੇ ਕਤਲ ਹੋਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ। ਸੋ ਪ੍ਰੋਗਰਾਮ ਅਸੀਂ ਆਪਣੇ ਵੱਲੋਂ ਜਿਹੜਾ ਦੇਤਾ ਆ, ਇਹਨੂੰ ਕਰਾਂਗੇ, ਔਰ ਇੰਡੀਆ ਦਾ ਜਿਹੜਾ ਡਿਜ਼ਾਈਨ ਆ ਇਹਨੂੰ ਐਕਸਪੋਜ਼ ਜਿਸ ਤਰੀਕੇ ਦੇ ਨਾਲ ਵਰਲਡ ਦੀਆਂ ਤਾਕਤਾਂ ਨੇ ਕੀਤਾ ਆ, ਇਹਦੇ ਨਾਲ ਨਾਲ ਅਸੀਂ ਫਿਰ ਉਹਨਾਂ ਨੂੰ ਅਪੀਲ ਕਰਦੇ ਹਾਂ
ਜਿਹੜੀਆਂ ਖਾਸ ਤੌਰ ਦੇ ਉੱਤੇ 5 ਇੰਟੈਲੀਜੈਂਸ ਮੁਲਕ ਨੇ, ਜਿਹਦੇ ਵਿੱਚ ਕੈਨੇਡਾ, US, UK, ਨਿਊਜ਼ੀਲੈਂਡ, ਆਸਟ੍ਰੇਲੀਆ ਆਉਂਦਾ ਹੈ, ਜਿਹੜੇ ਆਪਣੀ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ, ਕਿਉਂਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵੀ ਖਾਲਿਸਤਾਨੀ ਬਹੁਤ ਬੈਠੇ ਨੇ ਔਰ ਹੋਰ ਵੀ ਅਲੱਗ-ਅਲੱਗ ਮੁਲਕਾਂ ਦੇ ਵਿੱਚ ਬੈਠੇ ਨੇ। ਸਾਰੇ ਦੇ ਸਾਰਿਆਂ ਨੂੰ ਸਾਡੀ ਅਪੀਲ ਆ ਕਿ ਉਹ ਲਗਾਤਾਰ ਇੰਡੀਆ ਦੇ ਉੱਤੇ ਨਜ਼ਰ ਰੱਖਣ ਔਰ ਅਗਲੀ ਜਿਹੜੀ ਡਿਵੈਲਪਮੈਂਟ ਹੋਈ ਆ ਅੱਜ ਤੋਂ ਸਾਨੂੰ ਵੇਖਣ ਵਾਲੀ ਉਹ ਆ ਕਿ ਜਿਹੜਾ ਨਾਰਥ ਅਮਰੀਕਾ ਉਹਦੇ ਵਿੱਚ ਰॉ ਦੇ ਆਫਿਸ ਬੰਦ ਕਰ ਦਿੱਤੇ ਆ ਇਹਨਾਂ ਨੇ। ਇਹ ਕਾਹਦੇ ਸਬੂਤ ਨੇ? ਇਹ ਸਾਰੇ ਇਹਨਾਂ ਗੱਲਾਂ ਦੇ ਸਬੂਤ ਨੇ ਨਾ। ਸੋ ਇਹ ਜਿਹੜੀ ਬੈਕਗਰਾਊਂਡ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਨੇ ਇਹ ਹੋਰ ਜ਼ਿਆਦਾ ਮੋਹਰ ਲਾ ਰਹੀਆਂ ਨੇ ਕਿ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਹੀ ਇਹਨਾਂ ਕਤਲਾਂ ਦੇ ਮਗਰ ਖੜੀਆਂ ਸੀ। ਔਰ ਜੇ ਇੰਡੀਆ ਨੇ ਮੰਨ ਲਿਆ ਆ, ਹੁਣ ਇਹਦਾ ਹੱਲ ਕੀ ਆ? ਲੋਕ ਕਹਿੰਦੇ ਨੇ ਵੀ ਇਹਦਾ ਹੱਲ ਕੀ ਹੋਵੇ। ਹੱਲ ਇਹਦਾ ਸਾਫ਼ ਆ, ਅਸੀਂ ਉਦੋਂ ਤੱਕ ਇੰਡੀਆ ਦੀ ਹੈਜਮਨੀ ਦੇ ਖਿਲਾਫ ਲੜਦੇ ਰਹਾਂਗੇ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ। ਫਿਰ ਅਗਲੀ ਗੱਲ ਆ ਜਾਂਦੀ ਵੀ ਆਜ਼ਾਦ ਕਿਵੇਂ ਹੋਵੇ ਜੀ, ਇਹਦੇ 'ਚ ਬਹੁਤ ਖੂਨ ਡੁੱਲੇਗਾ। ਨਹੀਂ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ UN ਦੇ ਅਧੀਨ ਰੈਫਰੈਂਡਮ ਹੋਵੇ। ਸਭ ਤੋਂ ਸੌਖਾ ਤਰੀਕਾ ਆ, ਸਭ ਤੋਂ ਸੇਫ ਤਰੀਕਾ ਆ, ਕਿਸੇ ਪਾਸੇ ਗੋਲੀ ਨਹੀਂ ਚੱਲਦੀ। ਜੇ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਨਹੀਂ ਮੰਗਦਾ ਤਾਂ ਦੱਸੋ 5 ਸਾਲਾਂ ਬਾਅਦ ਵੋਟਾਂ ਵੀ ਕੌਣ ਮੰਗਦਾ ਆ? ਤੁਸੀਂ ਉਹ ਕਰਾਉਂਦੇ ਹੋ ਨਾ ਹਰ 5 ਸਾਲਾਂ ਬਾਅਦ MP ਤੇ MLA ਦੀਆਂ ਵੋਟਾਂ ਧੱਕੇ ਨਾਲ ਥੋਪਦੇ ਹੋ ਸਾਡੇ ਉੱਤੇ ਵੀ ਜੀ ਇਦੋਂ ਵੋਟਾਂ ਹੋਣਗੀਆਂ ਤੇ ਤੁਸੀਂ ਇੱਕ ਵਾਰੀ ਰੈਫਰੈਂਡਮ ਕਿਉਂ ਨਹੀਂ ਕਰਾ ਸਕਦੇ? ਤੁਸੀਂ ਕਰਾਓ ਰੈਫਰੈਂਡਮ। ਜੇ ਪੰਜਾਬ ਦੇ ਲੋਕ ਕਹਿ ਦੇਣਗੇ ਵੀ ਸਾਨੂੰ ਆਜ਼ਾਦੀ ਨਹੀਂ ਚਾਹੀਦੀ, ਅਸੀਂ ਵੀ ਘਰੋਂ ਘਰੀ ਚੁੱਪ ਕਰਕੇ ਬਹਿ ਜਾਵਾਂਗੇ। ਤੇ ਜੇ ਲੋਕ ਕਹਿਣਗੇ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਤਾਂ ਫਿਰ ਉਹਦੇ 'ਤੇ ਮੋਹਰ ਲੱਗੇ ਔਰ ਪੰਜਾਬ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਮਾਨਤਾ ਦਿੱਤੀ ਜਾਵੇ। ਸੋ ਇਹਨਾਂ ਕਿਲਿੰਗਸ ਦਾ ਜਾਂ ਇਹੋ ਜਿਹੇ ਸਾਰੇ ਮਸਲਿਆਂ ਦਾ ਸਿਰਫ ਇੱਕੋ ਹੱਲ ਆ, ਪੰਜਾਬ ਦੇ ਵਿੱਚ UN ਦੇ ਅਧੀਨ ਰੈਫਰੈਂਡਮ ਕਰਾਇਆ ਜਾਵੇ, ਫਿਰ ਹੀ ਇਹ ਸਾਰੇ ਮਸਲੇ ਜਿਹੜੇ ਆ ਉਹ ਹੱਲ ਹੋਣਗੇ।